ਇਹ ਲਾਹੌਰ ਸ਼ਹਿਰ ਦੀਆਂ ਤੰਗ ਗਲੀਆਂ ਦੇ ਵਿੱਚ ਜੰਜ ਘਰ, ਜਿੱਥੇ ਕਿ ਹਿੰਦੂ ਕਮਿਊਨਿਟੀ ਆਪਣੀਆਂ ਬੱਚੀਆਂ ਦੀਆਂ ਸ਼ਾਦੀਆਂ ਕਰਦੇ ਹੁੰਦੇ ਸਨ। ਇਹ ਪੂਰੀ ਦੀਵਾਰ ਦਾ ਡਰੈਸਿੰਗ ਟੇਬਲ ਅੱਜ ਵੀ ਇੱਥੇ ਮੌਜੂਦ ਹੈ ਤੇ ਇਹ ਸ਼ੀਸ਼ਾ ਵੀ ਲੱਗਾ ਏ। ਇੱਥੇ ਮੇਕਅਪ ਹੁੰਦਾ ਸੀ। ਅੱਛਾ ਅੱਛਾ, ਵਾਹ ਜੀ ਵਾਹ, ਇਹ ਤੇ ਪੂਰਾ ਸ਼ੋਕੇਸ ਬਣਿਆ ਦਾ ਵੱਡਾ। ਹਾਂਜੀ, ਇਹ ਵਾਕਈ ਜਿਹੜਾ ਨਾ ਇਹ ਸ਼ੋਕੇਸ ਬਹੁਤ ਵੱਡਾ ਬਣਿਆ, ਠੀਕ ਹੈ ਨਾ। ਸ਼ੀਸ਼ਾ ਵਿੱਚ ਲੱਗਾ, ਇਹ ਸ਼ੀਸ਼ਾ ਲੱਗਾ, ਇਹ ਡਿਜ਼ਾਈਨਿੰਗ ਹੈ। ਇੱਥੇ ਦੁਲਹਨ ਤਿਆਰ ਕੀਤੀ ਜਾਂਦੀ ਹੁੰਦੀ ਸੀ, ਜਿਹੜਾ ਕਿ ਪਤਾ ਚੱਲਿਆ ਏ। ਔਰ ਇਸ ਜਾਂਚਘਰ ਦੇ ਬਾਹਰ ਵੀ ਸ਼ਾਦੀ ਦੀਆਂ ਤਸਵੀਰਾਂ ਦੇ ਪੋਰਟਰੇਟ ਲੱਗੇ ਹੋਏ ਨੇ ਉਦੋਂ ਦੇ ਹੀ। ਔਰ ਇਹਦੇ ਤੋਂ ਥੋੜਾ ਥੱਲੇ ਜਾਓਗੇ ਤੇ ਇੱਥੇ ਤੁਹਾਨੂੰ ਤਖਤੀ ਨਜ਼ਰ ਆਏਗੀ, ਜਿਹਦੇ ਉੱਤੇ ਰਾਮ ਨਿਵਾਸ ਔਰ ਅਪ੍ਰੈਲ 1941 ਲਿਖਿਆ ਹੈ। ਇਹ ਜਨਾਬ ਤੁਸੀਂ ਦੇਖ ਸਕਦੇ ਹੋ ਜਾਂਚਘਰ ਦੀ ਬਾਹਰੋਂ ਖੂਬਸੂਰਤ ਔਰ ਆਪਣੇ ਅਸਲੀ ਹਾਲਤ ਵਿੱਚ ਇਮਾਰਤ ਹੈ। ਲਾਹੌਰ ਸ਼ਹਿਰ ਦੀਆਂ ਤੰਗ ਗਲੀਆਂ ਦੇ ਵਿੱਚ ਕਿੱਥੇ ਕਰਕੇ ਜਾਂਚਘਰ ਆਉਂਦਾ ਹੈ। ਇਹ ਬੜੀ ਡਿਟੇਲ ਨਾਲ ਔਰ ਅੱਛੀ ਵੀਡੀਓ ਬਣਾਈ ਹੈ। ਇਸ ਤੋਂ ਪਹਿਲੇ ਸ਼ਾਇਦ ਤੁਸੀਂ ਐਡੀ ਡਿਟੇਲ ਦੇ ਨਾਲ ਇਹ ਵੀਡੀਓ ਨਹੀਂ ਵੇਖੀ, ਤੇ ਇਸ ਲਈ ਵੀਡੀਓ ਦੇ ਨਾਲ ਤੁਸੀਂ ਜੁੜੇ ਰਹਿਣਾ ਹੈ। ਠੀਕ ਹੈ ਜੀ। अस्सलाम वालेकुम दोस्तों, मैं इस वक्त मौजूद हाँ अंदरूने लाहौर और मेरे पीछे है 1941 का बनया जंजघर, जिथे हिंदू कम्यूनिटी के लोग शादियां करते होंदे सन। तुहानूं अंदरों विखालने इत्थे तख्तियां भी लगियां ने और उस दौर दी कुछ तस्वीरां भी बनियां ने। ये सैयद मिठा बाजार उत्थे वाक़या हैगी, बहुत आलीशान बिल्डिंग हैगी है, डबल ट्रिपल स्टोरी अपनी असली हालत च मौजूद है। तो चलो तुहानूं इहदी पूरी डिटेल दसने आ। अच्छा जी, सैयद मिठा बाजार दे विच जंजघर है 1947 वाला, तुहानूं दिखाना इत्थे लिखिया भी है कुछ, ਤੁਸੀਂ ਵੀਡੀਓ ਨਾਲ ਜੁੜੇ ਰਹੋ। ਇਹ ਲਿਖਿਆ ਜੀ ਸ਼ਾਂਤੀ ਸ਼ਾਂਤੀ, ਇਹ ਉਹ ਸ਼ਾਂਤੀ ਸ਼ਾਂਤੀ ਰਾਮ ਨਿਵਾਸ ਬਿਲਟ ਬਾਏ ਲਾਲਾ ਰਾਮਨਾਥ ਸਨ ਆਫ ਲਾਲਾ ਧਨੀ ਰਾਮ, ਲਾਲਾ ਧਨੀ ਰਾਮ। लिखा अच्छा अप्रैल 1941, अप्रैल 1941 की बिल्डिंग बनी। तो ये उत्ते ना कुछ है तस्वीर भी बनिया ने उदों दी, देखना। ये जंजघर है हाँ जी, शादियां होंदियां ने फिर इत्थे इस इलाके के जो लोग ने वो शादियां करने वास्ते इत्थे आंदे हुंदे सन अपनी फैमिली दियां। ते ए लगी तख्ती, ए उत्ते तस्वीर, ਤੇ ਹੁਣ ਤੁਹਾਨੂੰ ਅੰਦਰੋਂ ਵੀ ਵਿਖਾਲਨੇ ਆ। ਇਹਦੇ ਦਰਵਾਜ਼ੇ ਵੱਡੇ ਵੱਡੇ ਨੇ, ਖੁੱਲੇ ਦਰਵਾਜ਼ੇ ਨੇ। ਉੱਤੇ ਬੰਦਿਆਂ ਲਈ ਹੁੰਦਾ ਸੀ, ਬੈਠਣ ਲਈ ਥੱਲੇ ਹੁੰਦੀ ਸੀ ਖਵਾਤੀਨ ਲਈ। ਅੱਛਾ, ਇਸ ਜਾਂਚਘਰ ਦੇ ਅੰਦਰ ਜਾਣ ਤੋਂ ਪਹਿਲੇ ਤੁਹਾਨੂੰ ਮੈਂ ਬਾਹਰੋਂ ਦਿਖਾਦਾ ਕਿ ਇਹ ਦੇਖੋ ਤੁਸੀਂ, ਸੀਮੈਂਟ ਦੇ ਨਾਲ ਉਸ ਦੌਰ ਦੇ 'ਚ ਹੀ ਜੋ ਕੁਝ ਵੀ ਲਿਖਿਆ ਹੈ ਉਹ ਅੱਜ ਵੀ ਮੌਜੂਦ ਹੈਗਾ। ਦੇਖੋ ਨਾ ਕਿੰਨੀ ਖੂਬਸੂਰਤ ਇਮਾਰਤ ਬਣਾਈ ਗਈ ਸੀ ਲਾਹੌਰ ਸ਼ਹਿਰ ਦੇ ਅੰਦਰ। ਤੁਹਾਨੂੰ ਪਤਾ ਨਾ ਲਾਹੌਰ ਸ਼ਹਿਰ 1947 ਤੋਂ ਪਹਿਲੇ ਹਿੰਦੂ, ਸਿੱਖ ਔਰ ਮੁਸਲਿਮਸ ਉਹਨਾਂ ਦਾ ਇੱਕ ਬਹੁਤ ਵੱਡਾ ਸ਼ਹਿਰ ਸੀ। ਮੁਸਲਿਮ ਦੀ ਆਬਾਦੀ ਜ਼ਿਆਦਾ ਸੀ, ਦੂਸਰੇ ਨੰਬਰ ਤੇ ਹਿੰਦੂ ਕਮਿਊਨਿਟੀ ਔਰ ਤੀਸਰੇ ਨੰਬਰ ਤੇ ਸਿੱਖ ਕਮਿਊਨਿਟੀ ਆਬਾਦ ਸੀ। ਤੇ ਇਹ ਹੁਣ ਤੁਸੀਂ ਇਮਾਰਤ ਦੇਖੋ, ਇਹ ਡਬਲ ਸਟੋਰੀ ਹੈ। ਉੱਪਰ ਵਾਲੀ ਬਿਲਡਿੰਗ, ਉੱਪਰ ਵਾਲੀ ਇਮਾਰਤ ਦੇ ਵਿੱਚ ਫੈਮਿਲੀ ਰਿਹਾਇਸ਼ ਪਜ਼ੀਰ ਹੈ, ਜਦਕਿ ਥੱਲੇ ਜਿਹੜੀ ਬਿਲਡਿੰਗ ਹੈ ਗਰਾਊਂਡ ਫਲੋਰ, ਉੱਥੇ ਅਰਸਾ ਦਰਾਜ਼ ਤੋਂ ਲੇਡੀਜ਼ ਜੁੱਤੀਆਂ ਬਣਾਉਣ ਦਾ ਕਾਰਖਾਨਾ ਮੌਜੂਦ ਹੈ। ਉਹ ਤੁਹਾਨੂੰ ਅੰਦਰ ਜਾ ਕੇ ਮੈਂ ਦਿਖਾ ਦਾਂਗਾ। ਅੰਦਰ ਪੂਰੀ ਦੀਵਾਰ ਦਾ ਡਰੈਸਿੰਗ ਟੇਬਲ ਮੌਜੂਦ ਹੈ, ਜਿਹੜਾ ਕਿ ਸ਼ੀਸ਼ਾ ਲੱਗਾ ਸੀ, ਮੇਕਅਪ ਦਾ ਸਮਾਨ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਰੱਖੀਆਂ ਜਾਂਦੀਆਂ ਹੁੰਦੀਆਂ ਸਨ। ਤੇ ਇਹ ਜਨਾਬ ਇਹਦਾ ਮੇਨ ਗੇਟ ਹੈਗਾ ਏ। ਇਹਦੇ ਬਾਹਰ ਲੋਹੇ ਦੀ ਚਾਦਰ ਲਗਾਈ ਗਈ ਹੈ, ਅੰਦਰਲੀ ਸਾਈਡ ਤੇ ਲੱਕੜ ਹੈ ਔਰ ਇਹ ਬਾਹਰ ਲੋਹਾ ਹੈ, ਤਾਂ ਕਿ ਨਾ ਤੇ ਸੜ ਸਕੇ ਤੇ ਨਾ ਇਹਨੂੰ ਕੋਈ ਤੋੜ ਸਕੇ। ਇਹ ਅੱਜ ਨਹੀਂ ਲੱਗਾ, ਉਦੋਂ ਦਾ ਹੀ ਲੱਗਾ ਹੈ ਜਦੋਂ 1941 ਨੂੰ ਇਹ ਡਬਲ ਸਟੋਰੀ ਖੂਬਸੂਰਤ ਵੱਡੀ ਇਮਾਰਤ ਬਣਾਈ ਗਈ ਸੀ ਔਰ ਮਜ਼ਬੂਤ ਇਹਦੇ ਕੁੰਡੇ ਨੇ। ਹੁਣ ਅੰਦਰ ਜਿਹੜੇ ਨਾ ਕਾਰੀਗਰ ਮਸਰੂਫ ਹੈਗੇ ਨੇ, ਰੋਜ਼ੀ ਰੋਟੀ ਬੱਚਿਆਂ ਦੀ ਕਮਾ ਰਹੇ ਨੇ। ਤੇ ਇਹ ਉੱਤੇ ਮਰਦਾਂ ਦੇ ਬਹਿਣ ਲਈ ਹਾਲ ਬਣੇ ਨੇ। ਤੇ ਇਹ ਜਨਾਬ ਪੁਰਾਣਾ ਦਰਵਾਜ਼ਾ, ਠੀਕ ਹੈ ਜੀ। ਓਏ ਹੋ ਹੈ ਦੇਖੋ ਜਨਾਬ ਕੁੰਡੀਆਂ, ਜਦੋਂ ਅੰਦਰ ਬੀਬੀਆਂ ਬਹਿ ਜਾਣ ਤੇ ਕੁੰਡੀਆਂ ਲਾ ਕੇ ਬੇਸ਼ੱਕ ਤੁਸੀਂ, ਤਾਂ ਕਿ ਕੋਈ ਗੈਰ ਜ਼ਰੂਰੀ ਲੋਕ ਅੰਦਰ ਨਾ ਆਉਣ। ਇਹ ਕੁੰਡੇ ਨੇ, ਉਹ ਹੈ ਦੇਖੋ ਜੀ ਕਿਸ ਤਰ੍ਹਾਂ ਦਾ। ਮੇਰਾ ਖਿਆਲ ਇਸ ਤਰ੍ਹਾਂ ਦੇ ਦੂਸਰੇ ਦਰਵਾਜ਼ੇ ਨੂੰ ਵੀ ਲੱਗਾ ਹੋਏਗਾ। ਦੂਸਰੀ ਸਾਈਡ ਨੂੰ ਵੇਖਦੇ ਅਗਰ ਨਜ਼ਰ ਆਉਂਦਾ ਹੈ, ਇੱਧਰ ਨਜ਼ਰ ਆਏਗਾ ਇਸ ਸਾਈਡ 'ਤੇ। ਲੇਕਿਨ ਉਹਨਾਂ ਦਾ ਸਮਾਨ ਹੁਣ ਪਿਆ ਹੈ, ਕਾਰੀਗਰ ਜਿਹੜੇ ਇੱਥੇ ਸ਼ੂਜ਼ ਬਣਾ ਰਹੇ ਨੇ, ਲੇਡੀਜ਼ ਜੁੱਤੀਆਂ। ਤੇ ਇਹ ਜਨਾਬ ਤੁਸੀਂ ਦੇਖ ਸਕਦੇ ਹੋ। ਹੁਣ ਅੱਗੇ ਜਨਾਬ ਚੱਲਦੇ ਆ। ਇਹ ਦੇਖੋ ਨਾ ਸ਼ੀਸ਼ੇ ਲੱਗੇ ਹੁੰਦੇ ਸਨ, ਪੂਰਾ ਸ਼ੀਸ਼ ਮਹਲ ਟਾਈਪ ਸੀ ਔਰ ਉੱਤੇ ਮਰਦ ਅਲੱਗ ਬੈਠਦੇ ਹੁੰਦੇ ਸਨ। ਔਰ ਬਿਲਕੁਲ ਸਾਹਮਣੇ ਸਟ੍ਰੇਟ ਸ਼ੋ ਕੇ ਡਰੈਸਿੰਗ ਟੇਬਲ ਜਿਹੜਾ ਨਾ ਉਹ ਬਣਿਆ ਪਿਆ ਹੈ। ਤੇ ਅੱਗੇ ਚੱਲਦੇ ਆ ਜੀ। ਜੀ 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 ਜੀ, ਉਹਨਾਂ ਨੇ ਸਾਨੂੰ ਦੱਸਿਆ ਸੀ, ਉਹ ਕਹਿੰਦੇ ਇਹ ਬਿਲਡਿੰਗ ਮੇਰੇ ਸਾਹਮਣੇ ਤਿਆਰ ਹੋਈ ਸੀ। ਠੀਕ ਹੈ। ਤੇ ਲਿਹਾਜ਼ਾ ਇੱਥੇ ਨਾ ਜਿਸ ਸ਼ਾਦੀ ਹਾਲ ਨਹੀਂ ਹੈ, ਹਾਂ, ਉਹ ਉਹਨਾਂ ਨੇ ਬਣਾਇਆ ਸੀ ਹਿੰਦੂ ਕਮਿਊਨਿਟੀ ਨੇ। ਹਾਂਜੀ ਜੀ, ਇਹ ਉੱਤੇ ਔਰਤਾਂ, ਕਹਿੰਦਾ ਉੱਤੇ ਔਰਤਾਂ ਬੈਠੀਆਂ ਹੁੰਦੀਆਂ ਸੀ ਤੇ ਥੱਲੇ ਉਹ ਮਰਦ ਜਿਹੜੇ ਸੀ ਨਾ ਹੁੰਦੇ ਸੀ। ਠੀਕ ਹੈ। ਇੱਥੇ ਮੇਕਅਪ ਹੁੰਦਾ ਸੀ। ਅੱਛਾ ਅੱਛਾ, ਵਾਹ ਜੀ ਵਾਹ, ਇਹ ਤੇ ਪੂਰਾ ਸ਼ੋਕੇਸ ਬਣਿਆ ਦਾ ਵੱਡਾ। ਹਾਂਜੀ,
ਇੱਥੇ ਵਾਲੇਕੁਮ ਸਲਾਮ ਜਨਾਬੇ ਅਲੀ। ਆ ਯਾਰ 2 ਦਫਾ ਮੁੰਡੇ ਨੇ ਭੇਜਿਆ ਇਹ ਦੋਸਤੋ ਤੁਸੀਂ ਇਹ ਦੇਖੋ, ਇਹ ਵਾਕਈ ਜਿਹੜਾ ਨਾ ਇਹ ਸ਼ੋਕੇਸ ਬਹੁਤ ਵੱਡਾ ਬਣਿਆ, ਠੀਕ ਹੈ ਨਾ, ਸ਼ੀਸ਼ਾ ਵਿੱਚ ਲੱਗਿਆ, ਇਹ ਸ਼ੀਸ਼ਾ ਲੱਗਿਆ, ਇਹ ਡਿਜ਼ਾਈਨਿੰਗ ਹੈ। ਉਹ ਜਿਹੜਾ ਬੀਬੀਆਂ ਦਾ ਸ਼ੋਕੇਸ ਨਹੀਂ ਘਰਾਂ ਚ ਹੁੰਦਾ, ਇਹ ਪੂਰੀ ਦੀਵਾਰ ਦਾ ਹੀ ਬਣਿਆ ਕੇਸ ਨਹੀਂ ਗੱਲ ਨਾ ਜੀ। ਹਾਂਜੀ ਹਾਂਜੀ ਓਏ ਹੋਏ, ਇਹ ਪੂਰਾ ਸ਼ੀਸ਼ਾ ਲੱਗਾ ਹੈ ਜੀ। ਨਹੀਂ ਇਹ ਪੂਰੀ ਦੀਵਾਰ ਦਾ ਹੈਗਾ ਨਾ। ਮੁੰਡਾ ਗਿਆ ਸੀ ਤੁਹਾਡੇ ਕੋਲ ਰੈਕਸਨਾ ਲੈਣ ਵਾਸਤੇ, ਇਹਦੀ ਨਸਾਲ ਦੀਆਂ ਉਹ ਵਾਲੀ ਨਸਾਲ ਦੀ ਤੁਹਾਡੇ ਕੋਲ ਰੈਕਸਨ ਨਹੀਂ ਸੀ, ਇਹਦੀ ਨਾਲ ਕੀ ਬਾਤ। ATS ਦੀ ਕੋਈ ਨਹੀਂ ਸੀ। ATS की नहीं साढ़े ਚਲੋ ਮੈਂ ਕੱਲ ਭੇਜਾਂਗਾ ਫਿਰ 2 ਦਫਾ ਹੋਇਆ ਹੈ। ATS माल मंगा के रखो ना तो ATS ज्यादा लग रहा है। ATS है भाई 275 हां नहीं है हां जी। ਚਲੋ ਠੀਕ ਹੈ, ਕੱਲ ਸੇ ਕੱਲ ਮੁੰਡਾ ਆਏਗਾ, ਕੱਲ ਤੋਂ ਤੁਹਾਡੇ ਕੋਲ 50-60 ਹਜ਼ਾਰ ਰੁਪਏ ਵਟਾਣੇ। ਬਿਲਕੁਲ ਜੀ, ਸਾਰਾ ਕਾਰਖਾਨਾ ਤੁਹਾਡੇ ਕੋਲ ਹੀ ਹੈ ਇਹ ਵੀ? ਹਾਂਜੀ ਅਲਹਮਦੁਲਿਲਾ। ਮਾਸ਼ਾਅੱਲਾ, ਅੱਲਾਹ ਤਾਲਾ ਬਰਕਤ ਪਾਏ ਜੀ। ਇਹ ਸਰ ਪਤਾ ਕੀ ਜੀ, ਜੀ। ਇਹ ਸਾਡੇ ਮਾਲਕ ਨੇ ਕਰਨੇ, ਅੱਛਾ। ਜਿਹੜੇ ਪੈਸਾ ਨਹੀਂ ਲਾਉਂਦੇ, ਹੂੰ। ਸਿਰਫ ਕਿਰਾਏ ਤੇ ਕਰੀਏ, ਕਿਰਾਇਆ ਠੀਕ ਤੋਂ ਪਾੜ ਗਈ ਹੈ, ਸਾਡਾ ਤੋਂ ਪਾੜ ਗਈ। ਤੇ ਇਹ ਜਨਾਬ ਇਹਦਾ ਜਿਹੜਾ ਨਾ ਮੇਨ ਦਰਵਾਜ਼ਾ ਹੈ। ਦੋਸਤੋ ਇਹੋ ਜਿਹੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚ ਜਾਣ ਜਿਨ੍ਹਾਂ ਨੂੰ ਪੁਰਾਣੀਆਂ ਇਮਾਰਤਾਂ ਦੇ ਨਾਲ ਪਿਆਰ ਹੈ, ਔਰ ਖਾਸ ਤੌਰ ਤੇ ਉਹ ਬਜ਼ੁਰਗ ਜਿਹੜੇ 1947 ਵੇਲੇ ਇਹ ਅੰਦਰੂਨ ਸ਼ਹਿਰ ਯਾਨੀ ਕਿ ਲਾਹੌਰ ਦੀਆਂ ਤੰਗ ਗਲੀਆਂ 'ਚ ਰਹਿੰਦੇ ਹੁੰਦੇ ਸਨ, ਉਹ ਵੇਖ ਲੈਣ ਆਪਣੇ ਬਚਪਨ ਦੀਆਂ ਨਿਸ਼ਾਨੀਆਂ ਜਾਂ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ। ਠੀਕ ਹੈ ਜੀ। ਤੇ ਇਹਦੇ ਨਾਲ ਵੀ ਇੱਕ ਹੋਰ ਬਿਲਡਿੰਗ ਹੈ, ਉਹ ਪਤਾ ਨਹੀਂ ਕਿਹਦੀ ਹੁੰਦੀ ਸੀ, ਉਹ ਵੀ ਭੂਤ ਬੰਗਲਾ ਬਣ ਚੁੱਕੀ ਹੈ। ਮੈਂ ਉੱਧਰ ਵੀ ਹੁਣ ਜਾ ਰਿਹਾ ਹਾਂ, ਲੇਕਿਨ ਪਹਿਲਾਂ ਤੁਹਾਨੂੰ ਇਹ ਦਿਖਾ ਦਿਆਂ ਕਿ ਇਸ ਜੰਜਗੜ ਦੇ ਬਾਅਦ ਦੇਖੋ ਇਹ ਵੀ ਕੁਝ ਮੁਝੇ ਨਜ਼ਰ ਆਇਆ ਹੈ। ਠੀਕ ਹੈ ਨਾ, ਇਹ ਵੀ ਨਜ਼ਰ ਆਇਆ ਹੈ। ਤੇ ਏਡੀ ਪੱਕੀ ਸਿਆਹੀ ਨਾਲ ਚੀਜ਼ਾਂ ਬਣੀਆਂ ਨੇ ਕਿ ਦੇਖੋ ਤੁਸੀਂ 78-79 ਸਾਲ ਹੋ ਗਏ ਨੇ ਪਾਕਿਸਤਾਨ ਨੂੰ ਬਣਿਆ, ਔਰ ਇਹ ਚੀਜ਼ਾਂ ਅੱਜ ਵੀ ਜਨਾਬ ਮੌਜੂਦ ਹੈਗੀਆਂ ਨੇ। ਠੀਕ ਹੈ ਜੀ। ਤੇ ਇਹਦੇ ਨਾਲ ਇੱਕ ਇਮਾਰਤ ਹੈਗੀ ਹੈ। ਅੱਛਾ ਦੋਸਤੋ, ਸੈਦ ਮਿੱਠਾ ਬਾਜ਼ਾਰ ਔਰ ਇਹ ਜੰਜਗੜ ਉੱਥੇ ਹੈਗਾ, ਲੇਕਿਨ ਇਹ ਉਹਦੇ ਨਾਲ ਇੱਕ ਪੁਰਾਣੀ ਇਮਾਰਤ ਹੈ, ਬਲਕਿ ਬਹੁਤ ਜ਼ਿਆਦਾ ਇਮਾਰਤ ਹੈ, ਲੇਕਿਨ ਇਹ ਮੇਰੇ ਖਿਆਲ ਹੁਣ ਬਸੀਦਾ ਹੋ ਚੁੱਕੀ ਹੈ, ਛੱਤਾਂ ਡਿੱਗ ਚੁੱਕੀਆਂ ਨੇ। ਇਹ ਕਿਹਦੀ ਹੁੰਦੀ ਸੀ, ਕਿਸ ਪਰਪਸ ਲਈ ਸੀ, ਉਹਦਾ ਕੋਈ ਪਤਾ ਨਹੀਂ ਹੈਗਾ, ਲੇਕਿਨ ਇਹ ਮੌਜੂਦ ਹੈਗੀ ਹੈ ਐਜ਼ ਆ ਹੁਣ ਖੰਡਰ। ਠੀਕ ਹੈ ਨਾ, ਇਹ ਤੁਸੀਂ ਦੇਖ ਸਕਦੇ ਹੋ। ਇੱਥੇ ਹੁਣ ਕੋਈ ਨਹੀਂ ਰਹਿੰਦਾ, ਇਹਦੇ ਦਰਵਾਜ਼ੇ ਹਰ ਚੀਜ਼ ਜਿਹੜੀ ਹੈ ਨਾ ਉਹ ਖੁੱਲੇ ਹੀ ਰਹਿ ਗਏ ਹਮੇਸ਼ਾ ਵਾਸਤੇ। ਤੇ ਅੰਦਰੋਂ ਜਨਾਬ ਛਾਤੇ ਦੀ ਤੁਸੀਂ ਦੇਖ ਸਕਦੇ ਹੋ, ਬਿਲਕੁਲ ਡਿੱਗਣ ਵਾਲੀ। ਠੀਕ ਹੈ ਨਾ, ਅਲਮਾਰੀਆਂ ਇਹ ਦੇਖੋ ਤੁਸੀਂ। ਹਾਂਜੀ, ਇਹ ਉੱਤੇ ਜਾਣ ਲਈ ਸੀੜੀਆਂ। ਠੀਕ ਹੈ ਨਾ, ਤੇ ਇਹ ਦੀਵੇ ਸ਼ੀਵੇ ਰੱਖਣ ਵਾਸਤੇ ਕਮਰੇ ਦੇ ਵਿੱਚ ਕਮਰਾ ਬੇਸਿਕਲੀ ਹੈਗਾ ਸੀ। ਤੇ ਇਹ ਸੀੜੀਆਂ ਦੇ ਉੱਤੇ ਜਾਣ ਲਈ ਇਧਰੋਂ ਦੀ ਇਹ ਤੇ ਇਸ ਮਹੱਲ ਤੇ ਉੱਤੇ ਫਿਰ ਉਹ ਪਿੱਛੇ ਸੀੜੀਆਂ ਹੋਰ ਨੇ। ਤੇ ਇਹ ਜਨਾਬ ਛੱਤਾਂ ਟੁੱਟੀਆਂ, ਆਪਣੇ ਦੌਰ ਦਾ ਆਲੀਸ਼ਾਨ ਮਹੱਲ ਜਿਹੜਾ ਕਿ ਟੁੱਟ ਚੁੱਕਿਆ। ਇਹ ਮਹੱਲ ਦੇ ਅੰਦਰ ਮੈਂ ਆ ਗਿਆ ਵਾਂ। ਠੀਕ ਹੈ ਨਾ ਜੀ, ਛੱਤਾਂ ਤੁਸੀਂ ਦੇਖ ਸਕਦੇ ਹੋ, ਇਹ ਪਿੱਛੇ ਕਮਰੇ ਚੁਬਾਰੇ ਹਰ ਚੀਜ਼ ਜਿਹੜੀ ਨਾ ਉਹ ਬਰਬਾਦ ਹੋ ਚੁੱਕੀ ਹੈ। ਸੈਦ ਮਿੱਠਾ ਬਾਜ਼ਾਰ ਦੇ ਜਨਾਬ 1947 ਵਾਲੀਆਂ ਇਮਾਰਤਾਂ ਨੇ ਜਿਹੜੀਆਂ ਕਿ ਹੁਣ ਵਕਤ ਦੇ ਨਾਲ ਨਾਲ ਖਤਮ ਹੁੰਦੀਆਂ ਜਾ ਰਹੀਆਂ ਨੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਦੇਖੋ